ਪੰਜਾਬੀ ਯੂਨੀਅਨ ਤੇ ਪੰਜਾਬੀ ਮੀਡੀਆ ਗਰੁੱਪ ਦੇ ਵਾਈਸ ਚੇਅਰਮੈਨ ਬਿਲਾਲ ਮੁਦੱਸਰ ਬੱਟ ਮੁਹੱਬਤਾਂ ਦੇ ਇਹੋ ਜਿਹੇ ਵਰਤਾਵੇ ਨੇ ਜਿਨ੍ਹਾਂ ਪੰਜਾਬ ਹਾਊਸ ਨੂੰ ਦੁਨੀਆ ਭਰ ਦੇ ਪੰਜਾਬੀਆਂ ਦਾ ਸਾਂਝਾ ਘਰ ਬਣਾਇਆ ਹੈ। ਬਿਲਾਲ ਬੱਟ ਪੰਜਾਬੀ ਅਖਬਾਰ ਰੋਜ਼ਗਾਰ ਭੁਲੇਖਾ ਦੇ ਚੀਫ ਐਡੀਟਰ ਹੋਣ ਦੇ ਨਾਲ-ਨਾਲ ਪੰਜਾਬੀ ਤਹਿਰੀਕ ਲਈ ਵੀ ਸਰਾਹਨਯੋਗ ਯੋਗਦਾਨ ਪਾਉਂਦੇ ਨੇ, ਖਾਸ ਕਰ ਜਦ ਗੱਲ ਪੰਜਾਬੀ ਬੋਲੀ ਵਿੱਚ ਛਪਣ ਵਾਲੀਆਂ ਕਿਤਾਬਾਂ ਦੀ ਹੋਵੇ ਜਾਂ ਇਹਨਾਂ ਦਾ ਮੁੱਖ ਵਕਾਲੀ ਇਕੱਠ ਦਾ ਮਾਮਲਾ ਹੋਵੇ ਤੇ ਬਿਲਾਲ ਮੁਦੱਸਰ ਲਾਹੌਰ ਵਿੱਚ ਸਭ ਤੋਂ ਵੱਧ ਇਕੱਠ ਕਰਾਉਣ ਵਾਲਿਆਂ ਵਿੱਚ ਗਿਣੇ ਜਾਂਦੇ ਨੇ। ਪੰਜਾਬੀ ਅਖਬਾਰ ਰੋਜ਼ਗਾਰ ਭੁਲੇਖਾ ਦੀ ਗੱਲ ਹੋਵੇ, ਪੰਜਾਬੀ ਰਸਾਲੇ ਨਾਗਮਨੀ ਦੀ ਗੱਲ ਹੋਵੇ, ਦੂਜੇ ਜਿਹੜਾ ਪੰਜਾਬੀ ਹਵਾਲੇ ਨਾਲ ਕੰਮ ਹੁੰਦਾ ਹੈ ਕਿਤਾਬਾਂ ਛਾਪਣੀਆਂ ਹੋਣ, ਜਾਂ ਫਿਰ ਪੰਜਾਬ ਹਾਊਸ ਜੋ ਹੈ ਇਦਾਰੇ ਨੂੰ ਚਲਾਉਣਾ ਹੋਵੇ ਜਿੱਥੇ ਪੰਜਾਬੀ ਤਹਿਰੀਕਾਂ ਦੇ ਮੁੱਢ ਬੰਨੇ ਜਾਂਦੇ ਨੇ, ਪੰਜਾਬੀ ਕਿਤਾਬਾਂ ਦੇ ਮੁੱਖ ਵਕਾਲੀ ਇਕੱਠ ਹੁੰਦੇ ਨੇ ਔਰ ਇਤਨੀਆਂ ਤਕਰੀਬਾਤ ਹੁੰਦੀਆਂ ਨੇ ਜਿੰਨੀਆਂ ਲਾਹੌਰ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਜ਼ਬਾਨ ਦੇ ਹਵਾਲੇ ਨਾਲ, ਪੰਜਾਬੀ ਬੋਲੀ ਦੇ ਹਵਾਲੇ ਨਾਲ ਜਿਨ੍ਹਾਂ ਦੀ ਮਿਸਾਲ ਕਿਧਰੇ ਹੋਰ ਥਾਵੇਂ ਨਹੀਂ ਮਿਲਦੀ। ਸਾਨੂੰ ਇੱਕ ਹੀ ਨਾਂ ਸੁਣਾਈ ਦਿੰਦਾ ਹੈ ਔਰ ਉਹ ਮੁਦੱਸਰ ਇਕਬਾਲ ਬੱਟ ਸਾਹਿਬ ਦਾ ਨਾਮ ਹੁੰਦਾ। ਪਰ ਇੱਕ ਬੜੀ ਕੌੜੀ ਸੱਚਾਈ ਹੈ ਕਿ ਸਾਨੂੰ ਫੇਸ, ਚਿਹਰਾ ਜਾਂ ਸਾਹਮਣੇ ਜਿਹੜਾ ਸਭ ਤੋਂ ਵੱਡਾ ਕਿਰਦਾਰ ਬੱਟ ਸਾਹਿਬ ਦਾ ਵਕਾਲੀ ਤੇ ਦਿੰਦਾ ਹੈ, ਪਰ ਇਹਨਾਂ ਦੇ ਪਿੱਛੇ ਜੋ ਟੀਮ ਮੁਤਹਰਕ ਹੈ, ਜੋ ਪੰਜਾਬ ਹਾਊਸ ਨੂੰ ਚਲਾਉਣ ਵਾਲੀ ਟੀਮ ਹੈ, ਜੋ ਪੰਜਾਬੀ ਸਹਾਫਤ ਨੂੰ ਜ਼ਿੰਦਾ ਰੱਖਣ ਵਾਲੀ ਟੀਮ ਹੈ, ਉਹਦੇ ਲੀਡਰ ਦਾ ਨਾਮ ਬਿਲਾਲ ਬੱਟ ਹੈ। ਅੱਛਾ, ਬਿਲਾਲ ਬੱਟ ਬੜਾ ਸ਼ਰਮੀਲਾ ਨੌਜਵਾਨ ਹੈ, ਕਦੀ ਫਰੰਟ ਤੇ ਨਹੀਂ ਆਉਂਦਾ, ਸਾਹਮਣੇ ਨਹੀਂ ਆਉਂਦਾ, ਆਪਣਾ ਕ੍ਰੈਡਿਟ ਲੈਣ ਵੀ ਨਹੀਂ ਆਉਂਦਾ ਅਤੇ ਸ਼ਾਇਦ ਸਾਡੇ ਵਾਂਗੂ ਉਹ ਸਮਝਦਾ ਹੈ ਕਿ ਜਿੱਥੇ ਮੁਦੱਸਰ ਇਕਬਾਲ ਬੱਟ ਸਾਹਿਬ ਦਾ ਨਾਮ ਆ ਗਿਆ, ਜਿੱਥੇ ਉਹਨਾਂ ਦੇ ਨਾਮ ਦੀ ਬ੍ਰੈਕਟ ਲੱਗ ਗਈ, ਉਹਦੇ ਵਿੱਚ ਸਾਡੀ ਇੱਜ਼ਤ ਵੀ ਵੱਧ ਗਈ ਅਤੇ ਸਾਡਾ ਮਾਣ ਵੀ ਵੱਧ ਗਿਆ। ਪਰ ਫਿਰ ਵੀ ਸਾਨੂੰ ਸਭੇ ਪੰਜਾਬੀਆਂ ਨੂੰ, ਜਿਹੜੇ ਲੋਕ ਪੰਜਾਬੀ ਤਹਿਰੀਕ ਨਾਲ ਖਾਸ ਤੌਰ 'ਤੇ ਪੰਜਾਬੀ ਜਰਨਲਿਜ਼ਮ ਨਾਲ ਜੁੜੇ ਨੇ ਜਾਂ ਪੰਜਾਬ ਹਾਊਸ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਰੀਕ ਹੁੰਦੇ ਨੇ, ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਹੈ, ਉਹਨਾਂ ਨੂੰ ਚੰਗੀ ਤਰ੍ਹਾਂ ਇਹ ਗੱਲ ਮੰਨਣੀ ਵੀ ਪਏਗੀ ਕਿ ਬਿਲਾਲ ਮੁਦੱਸਰ ਬੱਟ ਦੀ ਮੌਜੂਦਗੀ ਵਿੱਚ ਪੰਜਾਬ ਹਾਊਸ ਚੱਲ ਰਿਹਾ ਹੈ। ਜਿੰਨਾ ਕੰਮ ਹੁੰਦਾ ਹੈ, ਜੋ ਵੀ ਤਕਰੀਬਾਤ ਹੋਣ, ਇਕੱਠ ਹੋਣ ਜਾਂ ਫਿਰ ਕੋਈ ਵੀ ਤਹਿਰੀਕ ਹੋਵੇ ਜਿਹਦਾ ਮੁੱਢ ਪੰਜਾਬ ਹਾਊਸ 'ਚ ਬੰਨਿਆ ਜਾਂਦਾ ਹੈ, ਇਹਦੇ ਵਿੱਚ ਬਿਲਾਲ ਮੁਦੱਸਰ ਬੱਟ ਦਾ ਯੋਗਦਾਨ ਬਹੁਤ ਜ਼ਿਆਦਾ ਹੁੰਦਾ ਹੈ। ਬਲਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਸਭ ਤੋਂ ਜ਼ਿਆਦਾ ਬਿਲਾਲ ਮੁਦੱਸਰ ਬੱਟ ਦਾ ਕਿਰਦਾਰ ਹੁੰਦਾ ਹੈ। ਔਰ ਦੂਜੀ ਗੱਲ, ਜਿਹੜਾ ਪੰਜਾਬ ਹਾਊਸ ਦਾ ਦਸਤਰਖਾਨ ਆਬਾਦ ਹੈ, ਇਹਦੇ ਵਿੱਚ ਵੀ ਬਿਲਾਲ ਮੁਦੱਸਰ ਬੱਟ ਦਾ ਬਹੁਤ ਹੱਥ ਹੈ ਅਤੇ ਮੈਂ ਉਹਨਾਂ ਦੇ ਜਨਮ ਦਿਹਾੜ ਦੇ ਉੱਤੇ ਬਹੁਤ ਸਾਰੀਆਂ ਵਧਾਈਆਂ ਦੇ ਨਾਲ ਨਾਲ ਇਹ ਵੀ ਆਖਾਂਗਾ ਕਿ ਜਿਉਂਦਾ ਵਸਦਾ ਰਹੇ ਬਿਲਾਲ ਮੁਦੱਸਰ ਬੱਟ, ਜਿਉਂਦੇ ਵਸਦੇ ਰਹਿਣ ਮੁਦੱਸਰ ਇਕਬਾਲ ਬੱਟ ਜੀ, ਔਰ ਜਿਉਂਦਾ ਵਸਦਾ ਰਹੇ ਪੰਜਾਬ ਹਾਊਸ, ਜਿਉਂਦਾ ਵਸਦਾ ਰਹੇ ਰੋਜ਼ਗਾਰ ਭੁਲੇਖਾ ਅਤੇ ਪੰਜਾਬੀ ਮੀਡੀਆ ਅਤੇ ਪੰਜਾਬੀ ਤਹਿਰੀਕਾਂ ਅਤੇ ਪੰਜਾਬੀ ਯੂਨੀਅਨ। बिलाल मेरा बेटा भी है और इस इदारे का चीफ एग्जैक्टिव भी। मैं समझना कि जिन्नी भुलेखे की उम्र है उन्नी बिलाल की उम्र है। ने मेरी बलवाद है कि 35 साल का हो गया और माशाअल्लाह इस गल की खुशी है कि उस पंजाब हाउस, भुलेखा, पोस्टमार्टम, रियान बिलाल प्रिंटिंग प्रैस सारे इदारे को मैनेज करने च अपनी सलाहियत इस्तेमाल की और खुशी की गल है कि अज ये इदारा जिस तरह काम कर रहा है, जिस अच्छे अंदाज में काम कर रहा है, वो पिछे वो मेहनत, लगन और कमिटमेंट शामिल है। अल्लाह ताला की दुआ है कि इस तरह इदारे की तो पंजाबी ज़बान की खिदमत करता रहे ताकि मेरी गैर मौजूदगी भी ये इदारा इस तरह कामयाब की मराहल तय करे जिवें मेरी मौजूदगी कर रहा है। इस मौके पर उन्होंने 35 साल की सालगिरह दी लख लख वधाइयां होण। खुदा करे ਉਹਦੀ ਲੰਬੀ ਜ਼ਿੰਦਗੀ ਹੋਵੇ ਔਰ ਉਹ ਕਾਮਯਾਬ ਜ਼ਿੰਦਗੀ ਗੁਜ਼ਾਰੇ। ਬਿਲਾਲ ਮੁਦੱਸਰ ਬੱਟ ਦੀ ਵੱਡੀ ਖੂਬੀ ਹੈ ਕਿ ਉਹ ਮੰਜ਼ਰ ਤੋਂ ਵੱਖ ਰਹਿ ਕੇ ਚੁੱਪ-ਚਪੀਤੇ ਆਪਣੀ ਟੀਮ ਦੇ ਨਾਲ ਕੰਮ ਕਰਦੇ ਨੇ। ਪਿਛਲੇ ਦਿਨੀ ਖਾਲਿਦ ਹੁਸੈਨ ਥਥਾਲ ਕਾਨਫਰੰਸ ਦੇ ਵਿੱਚ ਬਿਲਾਲ ਮੁਦੱਸਰ ਦਾ ਯੋਗਦਾਨ ਵੀ ਸਰਾਹਨਯੋਗ ਸੀ। ਬਿਲਾਲ ਮੁਦੱਸਰ ਬੱਟ ਮਾਸ਼ਾਅੱਲਾ ਬਹੁਤ ਅੱਛਾ ਕੰਮ ਕਰਦਾ ਪਿਆ ਵੇ ਔਰ ਉਹ ਸਾਰਾ ਕੰਮ ਇੱਕ ਜਵਾਨ ਹੋਣ ਦੇ ਨਾਤੇ ਇੱਕ એનર્ਜੀ ਜਿਹੜੀ ਉਹਦੇ ਅੰਦਰ ਵੇ ਉਹ ਸਾਨੂੰ ਇਹਦੇ ਪ੍ਰੋਗਰਾਮਾਂ ਵਿੱਚ ਵੀ ਨਜ਼ਰ ਆਉਂਦੀ ਹੈ, ਭੁਲੇਖਾ ਅਖਬਾਰ ਵਿੱਚ ਵੀ ਨਜ਼ਰ ਆਉਂਦੀ ਹੈ ਔਰ ਫਿਰ ਜਿਹੜਾ ਇਹਨਾਂ ਦਾ ਚੈਨਲ ਵੇ ਉਹਦੇ ਵਿੱਚ ਵੀ ਨਜ਼ਰ ਆਉਂਦੀ ਹੈ। ਔਰ ਇਹ ਸਾਰੇ ਲੋਕ ਮਿਲ ਕੇ ਜਿਸ ਤਰ੍ਹਾਂ ਪੰਜਾਬੀ ਅਦਬ ਦੀ ਖਿਦਮਤ ਕਰਦੇ ਪਏ ਨੇ, ਅਸੀਂ ਬਿਲਕੁਲ ਜਿਹੜਾ ਵੇ ਉਹ ਇਹ ਸਮਝਦੇ ਹਾਂ ਕਿ ਪੰਜਾਬੀ ਨੂੰ ਮਾਣ ਦਿੰਦੇ ਪਏ ਨੇ, ਕਿਉਂਕਿ ਉਹ ਸਭ ਨੂੰ ਇੱਕ ਨਹਿਜ 'ਤੇ ਲਿਆਉਣਾ ਚਾਹੁੰਦੇ ਨੇ, ਇੱਕ ਪਲੇਟਫਾਰਮ 'ਤੇ ਲਿਆਉਣਾ ਚਾਹੁੰਦੇ ਨੇ ਤਾਂ ਕਿ ਪੰਜਾਬੀ ਦੀ ਜਿਹੜੀ ਹੈ ਉਹ ਚਰਚਾ ਹੋਵੇ। ਪੰਜਾਬੀ ਜ਼ੁਬਾਨ ਦਾ ਜਿਹੜਾ ਮਾਣ ਵੇ
ਉਹ ਵਧੇ ਔਰ ਪੰਜਾਬੀ ਜ਼ੁਬਾਨ ਨਾ ਸਿਰਫ ਪਾਕਿਸਤਾਨ ਬਲਕਿ ਦੁਨੀਆ ਦੀ ਆਲਮੀ ਜ਼ੁਬਾਨਾਂ ਵਿੱਚ ਸ਼ਾਮਿਲ ਹੋਵੇ। ਬਿਲਾਲ ਜਿਹੜਾ ਵੇ ਉਹ ਮਿਹਨਤੀ ਔਰ ਕੰਮ ਕਰਨ ਵਾਲਾ ਬੱਚਾ ਹੈ, ਜਿਨੇ ਆਪਣੇ ਇਸ ਇੱਕ ਛੋਟੀ ਜਿੰਨੀ ਇਹ ਜਿਹੜੀ ਪੰਜਾਬ ਹਾਊਸ ਦੀ ਇਹ ਤਹਿਰੀਕ ਬਣਾਈ ਹੈ ਉਹਨੂੰ ਦੁਨੀਆ ਤੱਕ ਪਹੁੰਚਾਉਂਦਾ ਪਿਆ ਵੇ। ਤੇ ਅਸੀਂ ਦੁਆ ਕਰਨੇ ਆ ਕਿ ਅੱਲਾਹ ਤਾਲਾ ਸ਼ਾਲਾ ਜਵਾਨੀਆਂ ਮਾਣੇ ਔਰ ਇਹਦੇ ਕੰਮ ਵਿੱਚ ਜਿਹੜਾ ਵਾਧਾ ਹੋਵੇ ਔਰ ਵਧੇ ਫੁੱਲੇ ਔਰ ਪੰਜਾਬੀ ਦਾ ਮਾਣ ਨੇ ਲੋਕ, ਔਰ ਇਹਨਾਂ ਦੇ ਹਵਾਲੇ ਨਾਲ ਜਿਹੜਾ ਵੇ ਉਹ ਪੰਜਾਬੀ ਜਿਹੜੀ ਹੈ ਉਹ ਅਸੀਂ ਪੂਰੀ ਦੁਨੀਆ ਵਿੱਚ ਜਿਹੜਾ ਵੇ ਫਲਦਾ ਫੁੱਲਦਾ ਵੇਖਨੇ ਆ। ਔਰ ਇਨਸ਼ਾਅੱਲਾ ਪੰਜਾਬ ਹਾਊਸ ਜਿਹੜਾ ਵੇ ਉਹ ਆਇੰਦਾ ਵੀ ਇਹ ਸਾਰੇ ਪ੍ਰੋਗਰਾਮ ਪੰਜਾਬੀ ਨੂੰ ਮਾਣ ਦੇਣ ਵਾਸਤੇ ਕਰਾਂਦਾ ਰਹੇਗਾ ਔਰ ਅਸੀਂ ਬਹੁਤ ਆਲਾ ਇਹਨਾਂ ਤੋਂ ਜਿਹੜੀਆਂ ਨੇ ਉਮੀਦਾਂ ਰੱਖਨੇ ਆ। ਹਰ ਮਾਂ-ਬਾਪ ਦੀ ਇਹ ਖਾਹਿਸ਼ ਹੁੰਦੀ ਹੈ ਕਿ ਉਹਦੀ ਔਲਾਦ ਨੇਕ ਹੋਵੇ, ਤੇ ਮੈਂ ਸਮਝਣਾ ਕਿ ਮੁਦੱਸਰ ਇਕਬਾਲ ਭੱਟ ਸਾਹਿਬ ਦੇ ਅੱਲਾਹ ਤਾਲਾ ਦਾ ਬੜਾ ਕਰਮ ਹੈ। ਔਲਾਦ ਸਾਰੀ ਹੀ ਬੜੀ ਨੇਕ ਹੈ, ਲੇਕਿਨ ਬਿਲਾਲ ਮੁਦੱਸਰ ਭੱਟ ਦੀ ਜੇ ਗੱਲ ਕਰਾਂਗੇ ਤੇ ਇੰਤਹਾਈ ਤਾਬੇਦਾਰ ਔਰ ਫਰਮਾਬਰਦਾਰ ਪੁੱਤਰ ਅੱਲਾਹ ਤਾਲਾ ਨੇ ਭੱਟ ਸਾਹਿਬ ਨੂੰ ਅਤਾ ਕੀਤਾ ਹੋਇਆ ਹੈ। ਮੈਂ ਜਦੋਂ ਦੇਖਿਆ ਬਿਲਾਲ ਨੂੰ ਭੱਟ ਸਾਹਿਬ ਦੇ ਸਾਹਮਣੇ ਸਿਰ ਝੁਕਾਇਆ ਹੀ ਵੇਖਿਆ ਹੈ। ਅਦਬ ਤੇ ਇਹਤਰਾਮ ਨਾਲ ਗੱਲ ਸੁਣਦਾ ਔਰ ਅਦਬ ਦੇ ਨਾਲ ਹੀ ਗੱਲ ਕਰਦਾ ਹੈ। ਸੁਣਿਆ ਕਿ ਇਹ ਬਲਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੱਕ ਫਾਰਮੂਲਾ ਹੈ ਕਿ ਬਾਅਦਬ ਬਾਮੁਰਾਦ, ਤੇ ਸ਼ਾਇਦ ਇਹ ਵਜ੍ਹਾ ਹੈ ਕਿ ਬਿਲਾਲ ਨੂੰ ਅੱਲਾਹ ਤਾਲਾ ਭਾਗ ਵੀ ਫਿਰ ਬੜੇ ਲਾਏ ਨੇ। ਅੱਲਾਹ ਤਾਲਾ ਨੇ ਨਵਾਜ਼ਿਆ ਵੀ ਇੰਜੀ, ਇੱਜ਼ਤਾਂ ਮਰਤਬੇ ਅਤਾ ਕੀਤੇ ਨੇ। ਪੰਜਾਬ ਹਾਊਸ, ਪੰਜਾਬੀ ਯੂਨੀਅਨ, ਭੁਲੇਖਾ ਅਖਬਾਰ ਤੇ ਹੋਰ ਪੰਜਾਬੀ ਦੇ ਹਵਾਲੇ ਨਾਲ ਇੰਨੇ ਸਾਰੇ ਅੱਛੇ ਪ੍ਰੋਜੈਕਟਸ ਬਿਲਾਲ ਮੁਦੱਸਰ ਬਹੁਤ ਹੀ ਅੱਛੇ ਤਰੀਕੇ ਨਾਲ ਚਲਾ ਰਿਹਾ ਵੇ। ਮੇਰੀ ਬਿਲਾਲ ਨਾਲ ਮੁਹੱਬਤ ਅੱਜ ਦੀ ਨਹੀਂ ਹੈ, ਨਿੱਕੇ ਹੁੰਦਿਆਂ ਦੀ ਹੈ। ਅੱਜ ਤੋਂ 20-22 ਸਾਲ ਪਹਿਲਾਂ ਦਾ ਇਹ ਪਿਆਰ ਹੈ, ਮੁਹੱਬਤ ਹੈ, ਔਰ ਮੈਂ ਬਿਲਾਲ ਨੂੰ ਬਹੁਤ ਛੋਟੇ ਹੁੰਦਿਆਂ ਤੋਂ ਜਾਣਦਾ ਵਾ। ਬਿਲਾਲ ਇੱਕ ਤਾਬੇਦਾਰ ਬੱਚੇ ਤੋਂ ਚੱਲ ਕੇ ਹੁਣ ਇੱਕ ਫਰਮਾਬਰਦਾਰ ਪੁੱਤਰ, ਨੌਜਵਾਨ ਔਰ ਅੱਛਾ ਦੋਸਤ, ਅੱਛਾ ਟੀਮ ਲੀਡਰ ਸਾਬਤ ਹੋਇਆ ਹੈ। ਇਸ ਤੋਂ ਵੱਧ ਮੈਂ ਸਮਝਣਾ ਕਿ ਜਿੱਥੇ ਬਿਲਾਲ ਦੇ ਅੱਛੇ ਔਰ ਚੰਗੇ ਕੰਮ ਹੈ ਨੇ, ਇੱਥੇ ਬਾਬਾ ਫਰੀਦ ਬੁੱਕ ਫਾਊਂਡੇਸ਼ਨ ਦਾ ਜ਼ਿਕਰ ਬਹੁਤ ਜ਼ਰੂਰੀ ਹੈ ਕਿ ਬਾਬਾ ਫਰੀਦ ਬੁੱਕ ਫਾਊਂਡੇਸ਼ਨ ਉਹ ਇਦਾਰਾ ਹੈ ਕਿ ਜਿਹੜਾ ਪੰਜਾਬੀ ਦੀ ਕਿਤਾਬਾਂ ਬਹੁਤ ਹੀ ਬਿਹਤਰੀਨ ਛਾਪ ਰਿਹਾ ਵੇ ਔਰ ਬਗੈਰ ਕਿਸੇ ਮੁਆਵਜ਼ੇ ਦੇ ਛਾਪ ਰਿਹਾ ਵੇ, ਔਰ ਇਹ ਇਦਾਰਾ ਬਿਲਾਲ ਬਹੁਤ ਕਮਾਲ ਤਰੀਕੇ ਨਾਲ ਚਲਾ ਰਿਹਾ ਵੇ। ਮੈਂ ਤਕਰੀਬਨ 20-22 ਸਾਲ ਦੀ ਰਫਾਕਤ ਦੇ ਵਿੱਚ ਵੇਖਿਆ ਵੇ ਕਿ ਬਿਲਾਲ ਦੇ ਜ਼ਿੰਮੇ ਜਿਹੜਾ ਕੰਮ ਲੱਗਾ ਔਰ ਜਾਂ ਬਿਲਾਲ ਨੇ ਜਿਸ ਕੰਮ ਦਾ ਬੇੜਾ ਚੁੱਕ ਲਿਆ ਵੇ, ਉਹ ਕੰਮ ਫਿਰ ਕਿਆ ਹੀ ਬਾਤ ਹੈ ਉਸ ਕੰਮ ਦੀ, ਉਹ ਬਖੂਬੀ ਉਹ ਕੰਮ ਨੂੰ ਕਰਨਾ ਨਿਭਾਉਣਾ ਜਾਣਦਾ ਹੈ। ਅੱਜ ਅਸੀਂ ਇਕੱਠੇ ਮਤਲਬ ਸਾਰੇ ਇਸ ਗੱਲ ਦੀ ਸਾਨੂੰ ਖੁਸ਼ੀ ਹੋ ਰਹੀ ਹੈ, ਮਹਿਸੂਸ ਅਸੀਂ ਕਰ ਰਹੇ ਹਾਂ ਕਿ ਇਹ ਅੱਲਾਹ ਤਾਲਾ ਦਾ ਫਜ਼ਲ ਹੈ ਕਿ ਬਿਲਾਲ ਦਾ ਕੰਮ ਵੀ ਔਰ ਬਿਲਾਲ ਆਪ ਵੀ ਜਵਾਨ ਹੋ ਗਿਆ ਹੈ। ਤੇ ਢੇਰ ਵਧਾਈਆਂ ਸਾਲਗਿਰਾਂ ਦੀਆਂ ਬਿਲਾਲ ਨੂੰ ਤੇ ਬਿਲਕੁਲ ਹੈ ਨੇ, ਮੁਦੱਸਰ ਇਕਬਾਲ ਭੱਟ ਸਾਹਿਬ ਨੂੰ ਵੀ ਹੈ ਨੇ, ਲੇਕਿਨ ਇਹਦੇ ਨਾਲ ਹਰ ਉਸ ਬੰਦੇ ਨੂੰ ਮੁਬਾਰਕਬਾਦ ਜਿਹੜਾ ਬਿਲਾਲ ਨੂੰ ਪਿਆਰ ਕਰਦਾ ਹੈ, ਮੁਹੱਬਤ ਕਰਦਾ ਹੈ, ਕਿਉਂਕਿ ਸਾਰਿਆਂ ਵਾਸਤੇ ਖੁਸ਼ੀ ਦੀ ਗੱਲ ਹੈ। ਮੇਰੀ ਦੁਆ ਹੈ ਕਿ ਅੱਲਾਹ ਤਾਲਾ ਬਿਲਾਲ ਨੂੰ ਸਿਹਤ ਸਲਾਮਤੀ ਵਾਲੀ ਲੰਮੀ ਜ਼ਿੰਦਗੀ ਦੇਵੇ, ਇਹਦੇ ਕੰਮ, ਇਹਦੇ ਮਾਮਲਾਤ, ਪ੍ਰੋਜੈਕਟਸ ਵਿੱਚ ਅੱਲਾਹ ਤਾਲਾ ਮਜ਼ੀਦ ਇਜ਼ਾਫਾ ਕਰੇ। ਬਿਲਾਲ ਭੱਟ ਸਾਹਿਬ ਦੀ ਜਿਸ ਤਰ੍ਹਾਂ ਖਿਦਮਤ ਕਰਦਾ ਹੈ, ਅੱਲਾਹ ਤਾਲਾ ਇਹਨੂੰ ਬਿਹਤਰੀਨ ਅਜਰ ਅਤਾ ਫਰਮਾਏ ਤੇ ਭੱਟ ਸਾਹਿਬ ਦਾ ਸਾਇਆ ਸਾਡੇ ਸਿਰਾਂ ਤੇ ਸੋਨਾ ਰੱਬ ਸਲਾਮਤ ਰੱਖੇ। ਖੈਰ ਹੋਵੇ ਪੰਜਾਬ ਦੀ, ਖੈਰ ਹੋਵੇ ਮੁਦੱਸਰ ਇਕਬਾਲ ਭੱਟ ਸਾਹਿਬ ਦੀ, ਤੇ ਸ਼ਾਲਾ ਵਸਦੇ ਰਹਿਣੇ ਡੇਰੇ। ਮੁਹੱਬਤਾਂ ਦੇ ਇਸ ਵਰਤਾਵੇ ਦੇ ਚਾਹੀਵਾਨਾ ਇਹਦੇ ਜਨਮ ਦਿਹਾੜ ਦਾ ਇਕੱਠ ਬੜੀ ਮੁਹੱਬਤ ਨਾਲ ਮਨਾਇਆ। ਇਸ ਮੌਕੇ ਉੱਤੇ ਉਹਨਾਂ ਦੀ ਟੀਮ ਦੇ ਨਾਲ ਚੇਅਰਮੈਨ ਪੰਜਾਬੀ ਮੀਡੀਆ ਗਰੁੱਪ ਮੁਦੱਸਰ ਇਕਬਾਲ ਭੱਟ ਹੋਰਾਂ ਵੀ ਰਲਤ ਕੀਤੀ। ਇਸ ਖੁਸ਼ੀ ਦੇ ਦਿਨ ਨੂੰ ਸਜਣਾ ਮਿੱਤਰਾਂ ਖੂਬ ਮਨਾਇਆ, ਕਿਉਂ ਜੇ ਬਿਲਾਲ ਮੁਦੱਸਰ ਭੱਟ ਹਮੇਸ਼ਾ ਦੂਜਿਆਂ ਦੀਆਂ ਖੁਸ਼ੀਆਂ ਨੂੰ ਆਪਣੀਆਂ ਸਮਝ ਕੇ ਮਨਾਉਣ ਦੀ ਰੀਤ ਨਿਭਾਉਂਦੇ ਨੇ।